ਇਹ ਜਿਹੜਾ ਉਹ ਦੱਸਿਆ ਜਾ ਰਿਹਾ, ਕਹਿੰਦੇ ਨਿੱਕੀ ਹੈਲੀ ਨੇ ਇਹ ਬਿਆਨ ਦਿੱਤਾ ਆ ਵੀ ਜਿਹੜਾ ਬੀਤੇ ਦਿਨੀ ਅਮਰੀਕਾ ਦੇ ਦੁਆਰਾ ਇੱਕ ਸ਼ਿਪ ਨੂੰ ਸੀਜ਼ ਕੀਤਾ ਗਿਆ ਸੀਗਾ, ਉਹ ਜਿਹੜਾ ਯੂਐਸ ਨੇ ਸੀਜ਼ ਕੀਤਾ ਸੀ, ਉਹ ਕੈਮੀਕਲ ਸ਼ਿਪਮੈਂਟ ਸੀਗੀ ਮਿਜ਼ਾਈਲਸ ਦੇ ਲਈ, ਜੋ ਕਿ ਚਾਈਨਾ ਦੇ ਵੱਲੋਂ ਈਰਾਨ ਦੀ ਰਜੀਮ ਦੀ ਮਦਦ ਦੇ ਲਈ ਜਿਹੜੀ ਉਹ ਘੱਲੀ ਗਈ ਸੀਗੀ। ਸੋ ਇਹ ਉਹਨਾਂ ਨੇ ਟਵੀਟ ਕਰਕੇ ਜਿਹੜਾ ਉਹ ਚੀਜ਼ ਜਿਹੜੀ ਉਹ ਦੱਸੀ ਆ। ਸੋ ਕਹਿੰਦੇ ਵੀ ਇਹ ਦੁਬਾਰਾ ਰਿਮਾਈਂਡਰ ਆ ਵੀ ਚਾਈਨਾ ਲਗਾਤਾਰ ਮਦਦ ਕਰ ਰਿਹਾ ਆ ਈਰਾਨ ਦੀ ਰਜੀਮ ਦੀ, ਤੇ ਕਹਿੰਦੇ ਵੀ ਇਸ ਨੂੰ ਇਗਨੋਰ ਜਿਹੜਾ ਉਹ ਨਹੀਂ ਕੀਤਾ ਜਾ ਸਕਦਾ। ਉਦਾਂ ਹੋ ਸਕਦਾ ਵੀ ਆਉਂਦੇ ਕੁਝ ਵੀਕਾਂ ਦੇ ਵਿੱਚ ਟਰੰਪ ਹੁਣਾਂ ਨੇ ਜਿਹੜੇ ਸ਼ੀ ਜਿਨਪਿੰਗ ਦੇ ਨਾਲ ਮੁਲਾਕਾਤ ਕਰਨੀ ਆ, ਉਦੋਂ ਤਾਂ ਉਹਨਾਂ ਨੇ ਕਿਹਾ ਸੀਗਾ ਵੀ ਸਟੇਟ ਹਾਰਮੁਜ਼ ਖੁੱਲ ਗਿਆ, ਤੁਹਾਡੇ ਲਈ ਅਸੀਂ ਖੋਲ ਦਿੱਤਾ, ਤੂੰ ਹੁਣ ਮੈਨੂੰ ਘੁੱਟ ਕੇ ਜੱਫੀ ਜਿਹੜੀ ਉਹ ਪਾਈ ਜਦੋਂ ਮੈਨੂੰ ਤੂੰ ਅਗਲੀ ਵਾਰ ਜਿਹੜਾ ਉਹ ਮਿਲੇਗਾ। ਪਰ ਉਸੇ ਦਰਮਿਆਨ ਹੁਣ ਭਾਰਤੀ ਮੂਲ ਦੀ ਅਮਰੀਕਨ ਪੋਲੀਟੀਸ਼ੀਅਨ ਗਵਰਨਰ ਰਹੀ ਨਿੱਕੀ ਹੈਲੀ, ਯੂਐਸ ਨੂੰ ਅੰਬੈਸਡਰ ਰਹੀ ਅਮਰੀਕਾ ਦੇ ਵੱਲੋਂ, ਉਹਨੇ ਜਿਹੜਾ ਇਹ ਬਿਆਨ ਦਿੱਤਾ ਆ ਵੀ ਜਿਹੜੀ ਯੂਐਸ ਨੇ ਇੱਕ ਸ਼ਿਪ ਸੀਜ਼ ਕੀਤੀ ਆ, ਉਹਦੇ ਵਿੱਚ ਕੈਮੀਕਲ ਇਹ ਵਾਲੇ ਘੱਲੇ ਜਾ ਰਹੇ ਸੀ ਚਾਈਨਾ ਦੇ ਦੁਆਰਾ ਈਰਾਨ ਨੂੰ, ਤਾਂ ਜੋ ਉਹ ਮਿਜ਼ਾਈਲਸ ਦੇ ਵਿੱਚ ਜਿਹੜਾ ਉਹ ਵਰਤ ਜਿਹੜਾ ਹੋ ਸਕਣ। ਸੋ ਕਹਿੰਦੇ ਵੀ ਰਿਪੀਟਡ ਆਰਡਰਸ ਦੇਣ ਦੇ ਬਾਵਜੂਦ ਵੀ ਉਹ ਰੁਕੀ ਨਹੀਂ, ਜਿਸ ਤੋਂ ਬਾਅਦ ਦੇ ਵਿੱਚ ਅਮਰੀਕਾ ਨੇ ਉਸ ਸ਼ਿਪ ਦੇ ਉੱਤੇ ਜਿਹੜਾ ਉਹ ਕੰਟਰੋਲ ਕਰ ਰਿਹਾ ਸੀਗਾ। ਸੋ ਵੈਸਲ ਕਹਿੰਦੇ ਵੀ ਯੂਐਸ ਦੇ ਦੁਆਰਾ ਸੀਜ਼ ਕੀਤਾ ਗਿਆ ਸੀਗਾ, ਤੇ ਚਾਈਨਾ ਨੇ ਇਸ ਦੇ ਉੱਤੇ ਮੋੜਵਾਂ ਜਵਾਬ ਦਿੰਦੇ ਹੋਏ ਕਿਹਾ ਵੀ ਜਿਹੜਾ ਵੈਸਲ ਸੀਜ਼ ਕੀਤਾ ਗਿਆ ਯੂਐਸ ਦੇ ਦੁਆਰਾ ਕੋਈ ਫੋਰਨ ਕੰਟੇਨਰ ਸ਼ਿਪ ਨਹੀਂ ਸੀਗਾ, ਤੇ ਕਹਿੰਦੇ ਵੀ ਇਹ ਟੋਟਲੀ ਸਾਡੇ ਉੱਤੇ ਫਾਲਸ ਐਸੋਸੀਏਸ਼ਨ ਤੇ ਸਪੈਕੂਲੇਸ਼ਨ ਜਿਹੜੀ ਉਹ ਲਗਾਈ ਜਾ ਰਹੀ ਹੈਗੀ ਆ। ਯੂਐਸ ਨੇਵਲ ਆਪਰੇਸ਼ਨ ਨੇ ਗਲਫ ਆਫ ਓਮਾਨ ਦੇ ਵਿੱਚ ਜਿਹੜਾ ਇਰਾਨੀਅਨ ਫਲੈਗਡ ਕਾਰਗੋ ਵੈਸਲ ਆ, ਮੈਰੀਟਾਈਮ ਸਿਕਿਉਰਿਟੀ ਸੋਰਸਿਸ ਦੇ ਦੁਆਰਾ ਜਿਹੜਾ ਉਹ ਦੱਸਿਆ ਗਿਆ ਵੀ ਉਹਨਾਂ ਨੂੰ ਜਿਹੜਾ ਉਹ ਰੋਕਿਆ ਸੀਗਾ। ਤੇ ਇਹ ਜਿਹੜੇ ਸੋਰਸਿਸ ਕਹਿੰਦੇ ਵੀ ਇਹ ਡੂਅਲ ਯੂਜ਼ ਮਟੀਰੀਅਲ ਆ, ਜਿਨ੍ਹਾਂ 'ਚ ਮੈਟਲ ਪਾਈਪ, ਇਲੈਕਟ੍ਰੋਨਿਕ ਕੰਪੋਨੈਂਟ ਸਿਵਿਲੀਅਨ ਤੇ ਮਿਲਟਰੀ ਪਰਪਸ ਦੋਨਾਂ ਦੇ ਲਈ ਜਿਹੜੇ ਉਹ ਵਰਤੇ ਜਾ ਸਕਦੇ ਆ, ਉਹ ਵਾਲੇ ਸ਼ਿਪ ਨੂੰ ਅਮਰੀਕਾ ਨੇ ਰੋਕਿਆ ਸੀ। ਸੋ ਨਿੱਕੀ ਹੈਲੀ ਨੇ ਕਿਹਾ ਵੀ ਇਹ ਤਾਂ ਜੀ ਚੀਨ ਦੇ ਦੁਆਰਾ ਇੱਧਰ ਘੱਲਿਆ ਗਿਆ, ਤੇ ਜਿਸ ਗੱਲ ਨੂੰ ਚੀਨ ਨੇ ਹੁਣ ਰੱਦ ਕੀਤਾ ਹੈ। ਇਹ ਜਿਹੜਾ ਉਹ ਦੱਸਿਆ ਜਾ ਰਿਹਾ, ਕਹਿੰਦੇ ਨਿੱਕੀ ਹੈਲੀ ਨੇ ਇਹ ਬਿਆਨ ਦਿੱਤਾ ਆ ਵੀ ਜਿਹੜਾ ਬੀਤੇ ਦਿਨੀ ਅਮਰੀਕਾ ਦੇ ਦੁਆਰਾ ਇੱਕ ਸ਼ਿਪ ਨੂੰ ਸੀਜ਼ ਕੀਤਾ ਗਿਆ ਸੀਗਾ, ਉਹ ਜਿਹੜਾ ਯੂਐਸ ਨੇ ਸੀਜ਼ ਕੀਤਾ ਸੀ, ਉਹ ਕੈਮੀਕਲ ਸ਼ਿਪਮੈਂਟ ਸੀਗੀ ਮਿਜ਼ਾਈਲਸ ਦੇ ਲਈ, ਜੋ ਕਿ ਚਾਈਨਾ ਦੇ ਵੱਲੋਂ ਈਰਾਨ ਦੀ ਰਜੀਮ ਦੀ ਮਦਦ ਦੇ ਲਈ ਜਿਹੜੀ ਉਹ ਘੱਲੀ ਗਈ ਸੀਗੀ। ਸੋ ਇਹ ਉਹਨਾਂ ਨੇ ਟਵੀਟ ਕਰਕੇ ਜਿਹੜਾ ਉਹ ਚੀਜ਼ ਜਿਹੜੀ ਉਹ ਦੱਸੀ ਆ। ਸੋ ਕਹਿੰਦੇ ਵੀ ਇਹ ਦੁਬਾਰਾ ਰਿਮਾਈਂਡਰ ਆ ਵੀ ਚਾਈਨਾ ਲਗਾਤਾਰ ਮਦਦ ਕਰ ਰਿਹਾ ਆ ਈਰਾਨ ਦੀ ਰਜੀਮ ਦੀ, ਤੇ ਕਹਿੰਦੇ ਵੀ ਇਸ ਨੂੰ ਇਗਨੋਰ ਜਿਹੜਾ ਉਹ ਨਹੀਂ ਕੀਤਾ ਜਾ ਸਕਦਾ। ਉਦਾਂ ਹੋ ਸਕਦਾ ਵੀ ਆਉਂਦੇ ਕੁਝ ਵੀਕਾਂ ਦੇ ਵਿੱਚ ਟਰੰਪ ਹੁਣਾਂ ਨੇ ਜਿਹੜੇ ਸ਼ੀ ਜਿਨਪਿੰਗ ਦੇ ਨਾਲ ਮੁਲਾਕਾਤ ਕਰਨੀ ਆ, ਉਦੋਂ ਤਾਂ ਉਹਨਾਂ ਨੇ ਕਿਹਾ ਸੀਗਾ ਵੀ ਸਟੇਟ ਹਾਰਮੁਜ਼ ਖੁੱਲ ਗਿਆ, ਤੁਹਾਡੇ ਲਈ ਅਸੀਂ ਖੋਲ ਦਿੱਤਾ, ਤੂੰ ਹੁਣ ਮੈਨੂੰ ਘੁੱਟ ਕੇ ਜੱਫੀ ਜਿਹੜੀ ਉਹ ਪਾਈ ਜਦੋਂ ਮੈਨੂੰ ਤੂੰ ਅਗਲੀ ਵਾਰ ਜਿਹੜਾ ਉਹ ਮਿਲੇਗਾ। ਪਰ ਉਸੇ ਦਰਮਿਆਨ ਹੁਣ ਭਾਰਤੀ ਮੂਲ ਦੀ ਅਮਰੀਕਨ ਪੋਲੀਟੀਸ਼ੀਅਨ ਗਵਰਨਰ ਰਹੀ ਨਿੱਕੀ ਹੈਲੀ, ਯੂਐਸ ਨੂੰ ਅੰਬੈਸਡਰ ਰਹੀ ਅਮਰੀਕਾ ਦੇ ਵੱਲੋਂ, ਉਹਨੇ ਜਿਹੜਾ ਇਹ ਬਿਆਨ ਦਿੱਤਾ ਆ ਵੀ ਜਿਹੜੀ ਯੂਐਸ ਨੇ ਇੱਕ ਸ਼ਿਪ ਸੀਜ਼ ਕੀਤੀ ਆ, ਉਹਦੇ ਵਿੱਚ ਕੈਮੀਕਲ ਇਹ ਵਾਲੇ ਘੱਲੇ ਜਾ ਰਹੇ ਸੀ ਚਾਈਨਾ ਦੇ ਦੁਆਰਾ ਈਰਾਨ ਨੂੰ, ਤਾਂ ਜੋ ਉਹ ਮਿਜ਼ਾਈਲਸ ਦੇ ਵਿੱਚ ਜਿਹੜਾ ਉਹ ਵਰਤ ਜਿਹੜਾ ਹੋ ਸਕਣ। ਸੋ ਕਹਿੰਦੇ ਵੀ ਰਿਪੀਟਡ ਆਰਡਰਸ ਦੇਣ ਦੇ ਬਾਵਜੂਦ ਵੀ ਉਹ ਰੁਕੀ ਨਹੀਂ, ਜਿਸ ਤੋਂ ਬਾਅਦ ਦੇ ਵਿੱਚ ਅਮਰੀਕਾ ਨੇ ਉਸ ਸ਼ਿਪ ਦੇ ਉੱਤੇ ਜਿਹੜਾ ਉਹ ਕੰਟਰੋਲ ਕਰ ਰਿਹਾ ਸੀਗਾ। ਸੋ ਵੈਸਲ ਕਹਿੰਦੇ ਵੀ ਯੂਐਸ ਦੇ ਦੁਆਰਾ ਸੀਜ਼ ਕੀਤਾ ਗਿਆ ਸੀਗਾ, ਤੇ ਚਾਈਨਾ ਨੇ ਇਸ ਦੇ ਉੱਤੇ ਮੋੜਵਾਂ ਜਵਾਬ ਦਿੰਦੇ ਹੋਏ ਕਿਹਾ ਵੀ ਜਿਹੜਾ ਵੈਸਲ ਸੀਜ਼ ਕੀਤਾ ਗਿਆ ਯੂਐਸ ਦੇ ਦੁਆਰਾ ਕੋਈ ਫੋਰਨ ਕੰਟੇਨਰ ਸ਼ਿਪ ਨਹੀਂ ਸੀਗਾ, ਤੇ ਕਹਿੰਦੇ ਵੀ ਇਹ ਟੋਟਲੀ ਸਾਡੇ ਉੱਤੇ ਫਾਲਸ ਐਸੋਸੀਏਸ਼ਨ ਤੇ ਸਪੈਕੂਲੇਸ਼ਨ ਜਿਹੜੀ ਉਹ ਲਗਾਈ ਜਾ ਰਹੀ ਹੈਗੀ ਆ। ਯੂਐਸ ਨੇਵਲ ਆਪਰੇਸ਼ਨ ਨੇ ਗਲਫ ਆਫ ਓਮਾਨ ਦੇ ਵਿੱਚ ਜਿਹੜਾ ਇਰਾਨੀਅਨ ਫਲੈਗਡ ਕਾਰਗੋ ਵੈਸਲ ਆ, ਮੈਰੀਟਾਈਮ ਸਿਕਿਉਰਿਟੀ ਸੋਰਸਿਸ ਦੇ ਦੁਆਰਾ ਜਿਹੜਾ ਉਹ ਦੱਸਿਆ ਗਿਆ ਵੀ ਉਹਨਾਂ ਨੂੰ ਜਿਹੜਾ ਉਹ ਰੋਕਿਆ ਸੀਗਾ। ਤੇ ਇਹ ਜਿਹੜੇ ਸੋਰਸਿਸ ਕਹਿੰਦੇ ਵੀ ਇਹ ਡੂਅਲ ਯੂਜ਼ ਮਟੀਰੀਅਲ ਆ, ਜਿਨ੍ਹਾਂ 'ਚ ਮੈਟਲ ਪਾਈਪ, ਇਲੈਕਟ੍ਰੋਨਿਕ ਕੰਪੋਨੈਂਟ ਸਿਵਿਲੀਅਨ ਤੇ ਮਿਲਟਰੀ ਪਰਪਸ ਦੋਨਾਂ ਦੇ ਲਈ ਜਿਹੜੇ ਉਹ ਵਰਤੇ ਜਾ ਸਕਦੇ ਆ, ਉਹ ਵਾਲੇ ਸ਼ਿਪ ਨੂੰ ਅਮਰੀਕਾ ਨੇ ਰੋਕਿਆ ਸੀ। ਸੋ ਨਿੱਕੀ ਹੈਲੀ ਨੇ ਕਿਹਾ ਵੀ ਇਹ ਤਾਂ ਜੀ ਚੀਨ ਦੇ ਦੁਆਰਾ ਇੱਧਰ ਘੱਲਿਆ ਗਿਆ, ਤੇ ਜਿਸ ਗੱਲ ਨੂੰ ਚੀਨ ਨੇ ਹੁਣ ਰੱਦ ਕੀਤਾ ਹੈ।